पंजाबी कहानी छीमा। कहानीकार फातिमा कुरैशी। सोती तश्कील तानिया कुरैशी। आवाज़ प्रोफैसर मज़हरुल्लाह कुरैशी। ते आओ हुण असी पंजाबी कहानी छीमा सुणीए। हाय हाय कुड़ी मार छड्डी जे, ਇਹ ਕੀ ਕੀਤਾ ਤੁਸੀਂ? ਕਿੱਡੇ ਜ਼ਾਲਮ ਜੇ। ਅੱਬੇ ਹੋਰਾਂ ਦੇ ਘਰ ਵੜਦੇ ਹੀ ਮਾਂ ਨੇ ਸਰ ਪਿੱਟਣਾ ਸ਼ੁਰੂ ਕਰ ਦਿੱਤਾ। ਚੁੱਪ ਕਰ, ਮੈਂ ਕੁਝ ਨਹੀਂ ਕੀਤਾ, ਉਹਨਾਂ ਆਪਣੀ ਸਫਾਈ ਵਿੱਚ ਆਖਿਆ। ਤੁਸੀਂ ਨਾਲ ਨਹੀਂ ਸੋ? ਮਾਂ ਨੇ ਫਿਰ ਪੁੱਛਿਆ। ਹਾਂ ਮੈਂ ਨਾਲ ਸਾਂ। ਉਹਨਾਂ ਮੇਰੀ ਕਿਸੇ ਗੱਲ ਵੱਲ ਧਿਆਨ ਨਹੀਂ ਦਿੱਤਾ ਅਤੇ ਮੈਂ ਸਭ ਕੁਝ ਛੱਡ ਕੇ ਘਰ ਮੁੜ ਆਇਆ ਵਾਂ। ਉਹਨਾਂ ਦੀਆਂ ਅੱਖਾਂ ਵਿੱਚ ਰੱਤ ਜਿਹੀ ਸੀ। ਛੀਮਾ ਮੇਰੀ ਬਾਲਪਨ ਦੀ ਸੰਗੀ ਸੀ। ਅਸੀਂ ਸਕੂਲੇ ਜਮਾਤਣਾ ਸਾਂ। ਪੜ੍ਹਾਈ ਵਿੱਚ ਉਹ ਬੜੀ ਚਤਰ ਸੀ। ਉਹਦੇ ਅੰਦਰ ਦੀ ਛੀਮਾ ਨੂੰ ਮੈਂ ਬੜੀ ਚੰਗੀ ਤਰ੍ਹਾਂ ਜਾਣਦੀ ਸਾਂ। ਉਹ ਜਦੋਂ ਵੀ ਸਾਡੇ ਘਰ ਆਉਂਦੀ, ਵਿਹੜੇ ਵਿੱਚ ਪਏ ਪਾਣੀ ਦੇ ਘੜੇ ਨੂੰ ਚੁੱਕ ਕੇ ਦੂਜੀ ਥਾਂ ਰੱਖ ਦਿੰਦੀ ਅਤੇ ਆਖਦੀ, ਇੱਕੋ ਥਾਂ ਕਿਸੇ ਸ਼ੈ ਨੂੰ ਰੱਖਣ ਨਾਲ ਉਹਦੀ ਕਦਰ ਕੀਮਤ ਘਟ ਜਾਂਦੀ ਹੈ, ਨਾਲੇ ਇੱਕੋ ਥਾਂ ਪਈ ਪਈ ਉਹਦੀ ਹਯਾਤੀ ਵੀ ਛੇਤੀ ਖੁਰਦੀ ਜਾਂਦੀ ਹੈ। ਸਾਡੀ ਵੀ ਇਹੋ ਹੀ ਹਾਲਤ ਹੈ। ਇਸ ਵਿੱਚ ਅਦਲੀ ਬਦਲੀ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਨਵਾਂ ਰੰਗ ਉਘੜ ਕੇ ਸਾਹਮਣੇ ਆ ਸਕੇ, ਨਵੀਆਂ ਸੋਚਾਂ ਜੰਮਦੀਆਂ ਰਹਿਣ। ਫਿਰ ਉਹ ਮੇਰੇ ਕੋਲ ਬਹਿ ਜਾਂਦੀ ਅਤੇ ਪਤਾ ਨਹੀਂ ਕਿਹੜੇ ਕਿਹੜੇ ਸਰਨਾਵੇਂ ਹੇਠ ਆਪਣਾ ਫਲਸਫਾ ਝਾੜਦੀ ਅਤੇ ਮੈਂ ਉਹਦੀ ਹਾਂ ਵਿੱਚ ਹਾਂ ਮਿਲਾਉਂਦੀ ਰਹਿੰਦੀ। ਉਹ ਕੋਈ ਆਮ ਕੁੜੀ ਨਹੀਂ ਸੀ। ਉਹਦੇ ਅੰਦਰ ਦੀ ਸੋਚ ਵੀ ਆਮ ਨਹੀਂ ਸੀ। ਉਹਦੀਆਂ ਗੱਲਾਂ ਨੂੰ ਆਮ ਲੋਕੀ ਸਮਝ ਵੀ ਨਹੀਂ ਸਨ ਸਕਦੇ, ਕਿਉਂ ਜੇ ਉਹ ਖਾਸਾਂ ਦੇ ਵਿੱਚੋਂ ਸੀ। ਸਕੂਲ ਦੇ ਸਾਰੇ ਉਸਤਾਦ ਉਹਦੀਆਂ ਇਹਨਾਂ ਗੱਲਾਂ ਪਾਰੋਂ ਬਹੁਤ ਖਿੱਝਦੇ ਸਨ ਅਤੇ ਉਸ ਨੂੰ ਝੱਲੀ ਕੁੜੀ ਕਹਿ ਛੱਡਦੇ ਸਨ, ਕਿਉਂ ਜੇ ਕੰਧ ਦੇ ਪਾਰ ਵੇਖਣ ਵਾਲਾ ਝੱਲਾ ਹੀ ਤਾਂ ਹੁੰਦਾ ਹੈ। ਮੈਂ ਕਈ ਵਾਰੀ ਛੀਮਾ ਨੂੰ ਆਖਦੀ, ਤੂੰ ਆਪਣੀ ਰਫਤਾਰ ਮੱਠੀ ਰੱਖ, ਮੈਨੂੰ ਡਰ ਪਿਆ ਲੱਗਦਾ ਹੈ ਜੇ ਤੂੰ ਵੇਲੇ ਤੋਂ ਪਹਿਲਾਂ ਨਜ਼ਰ ਆ ਗਈ ਅਤੇ ਇਹ ਜ਼ਾਲਮ ਸਮਾਜ ਤੈਨੂੰ ਜਾਨੋਂ ਹੀ ਨਾ ਮਾਰ ਛੱਡੇ। ਫਿਰ ਉਹ ਹੱਸ ਪੈਂਦੀ ਅਤੇ ਆਖਦੀ, ਜਿਸ ਥਾਂ ਤੋਂ ਆਈ ਹਾਂ ਉੱਥੇ ਛੇਤੀ ਮੁੜ ਜਾਣ ਨੂੰ ਜੀ ਕਰਦਾ ਹੈ। ਮੈਂ ਉਸ ਤੋਂ ਪੁੱਛਦੀ, ਤੂੰ ਕਿਸ ਥਾਂ ਤੋਂ ਆਈ ਹੈ? ਚੱਲ ਦੱਸ ਖਾਂ ਮੈਨੂੰ। ਫਿਰ ਉਹ ਮੇਰੇ ਕੰਨ ਕੋਲ ਆ ਕੇ ਗਾਉਣ ਲੱਗ ਪੈਂਦੀ, ਮੈਂ ਵਿੱਚ ਝੋਕ ਰਾਂਝਣ ਦੇ ਵਸਤੀ, ਝੋਕ ਰਾਂਝਣ ਵਿੱਚ ਮੇਰੇ, ਰਾਂਝਣ ਜ਼ਾਹਿਰ ਬਾਤਲ ਥਾਂ ਥਾਂ ਵਿੱਚ ਵਿਚਾਲੇ ਮੇਰੇ। ਫਿਰ ਉਹ ਗਾਉਂਦੀ ਜਾਂਦੀ, ਛੱਡ ਦੁਨੀਆ ਕੂੜ ਜੰਜਾਲ, ਗੱਲ ਕਰ ਰਾਂਝਣ ਦੀ। ਉਹ ਰੱਬ ਨਾਲ ਜੁੜਤ, ਉਹਦੀ ਰਜ਼ਾ ਅਤੇ ਰਾਜ਼ੀ ਰਹਿਣ, ਸਬਰ ਸ਼ੁਕਰ ਦੇ ਫਲਸਫੇ, ਲੁਕਾਈ ਨਾਲ ਸਾਂਝ ਪਿਆਰ ਪ੍ਰੀਤ, ਅਮਨ ਅਤੇ ਅੰਦਰ ਦੀ ਸਫਾਈ ਕਰਕੇ ਚੰਗੇ ਕੰਮ ਕਰਨ ਅਤੇ ਮੰਦੇ ਕੋਲੋਂ ਬਚਣ ਦਾ ਸੁਨੇਹਾ ਸੂਫੀਆਨਾ ਅਲਾਮਤੀ ਰੰਗ ਵਿੱਚ ਇੰਨਾ ਉਘੜਵਾਂ ਦਿੰਦੀ ਸੀ ਕਿ ਮੈਂ ਉਹਦਾ ਮੂੰਹ ਹੀ ਤੱਕਦੀ ਰਹਿ ਜਾਂਦੀ ਸਾਂ। ਮੈਨੂੰ ਯਾਦ ਹੈ ਇੱਕ ਦਿਹਾੜੇ ਉਹ ਮੀਆਂ ਮੁਹੰਮਦ ਬਖਸ਼ ਹੋਰਾਂ ਦਾ ਇੱਕ ਸ਼ੇਰ ਆਪਣੀ ਕਾਪੀ 'ਤੇ ਲਿਖ ਕੇ ਲਿਆਈ ਅਤੇ ਮੇਰੇ ਕੋਲ ਬਹਿ ਕੇ ਆਖਣ ਲੱਗੀ, ਇਸ ਸ਼ੇਰ ਦਾ ਮਤਲਬ ਦੱਸ। ਨੀਚਾਂ ਦੀ ਅਸ਼ਨਾਈ ਕੋਲੋਂ ਫੈਜ਼ ਕਿਸੇ ਨਾ ਪਾਇਆ, ਕਿੱਕਰ 'ਤੇ ਅੰਗੂਰ ਚੜ੍ਹਾਇਆ, ਹਰ ਗੁੱਛਾ ਜ਼ਖਮਾਇਆ। ਮੈਂ ਇਸ ਸ਼ੇਰ ਦਾ ਮਤਲਬ ਕੀ ਦੱਸਦੀ? ਮੈਨੂੰ ਤਾਂ ਮੀਆਂ ਸਾਹਿਬ ਦੇ ਇਸ ਸ਼ੇਰ ਨੂੰ ਸਹੀ ਤਰ੍ਹਾਂ ਪੜ੍ਹਨਾ ਵੀ ਨਹੀਂ ਸੀ ਆਉਂਦਾ। ਫਿਰ ਉਹ ਜੋ ਦੱਸਦੀ ਅਤੇ ਇੰਝ ਜਾਪਦਾ ਜਿਵੇਂ ਮੇਰੇ ਸਾਹਮਣੇ ਕੋਈ ਬਹੁਤ ਵੱਡਾ ਸੂਝਵਾਨ ਅਤੇ ਗਿਆਨੀ ਬੈਠਿਆ ਹੈ। ਛੀਮਾ ਦੀ ਆਪਣੀ ਜ਼ਾਤ ਮਾਛਣ ਸੀ ਅਤੇ ਉਹ ਆਖਦੀ, ਸਾਨੂੰ ਲੋਕ ਨੀਚ ਅਤੇ ਕੰਮੀ ਆਖਦੇ ਨੇ, ਤੂੰ ਦੱਸ ਖਾਂ ਕਿ ਮੀਆਂ ਸਾਹਿਬ ਨੇ ਇਸ ਸ਼ੇਰ ਵਿੱਚ ਸਾਨੂੰ ਹੁਲਾਰਾ ਮਾਰਿਆ ਹੈ? ਅਤੇ ਮੈਂ ਚੁੱਪ ਵੱਟ ਕੇ ਬਹਿ ਜਾਂਦੀ। ਮੈਨੂੰ ਚੁੱਪ ਵੇਖ ਕੇ ਉਹਦਾ ਮੂੰਹ ਲਾਲ ਹੋ ਜਾਂਦਾ ਅਤੇ ਉੱਚੀ ਆਵਾਜ਼ ਨਾਲ ਆਖਦੀ, ਨਹੀਂ ਅਸੀਂ ਨੀਚ ਨਹੀਂ ਹਾਂ ਅਤੇ ਕੋਈ ਜ਼ਾਤ ਨੀਚ ਨਹੀਂ ਹੁੰਦੀ, ਦੇ ਕਰਤੂਤ ਹੁੰਦੇ ਨੇ। ਜੇ ਕੋਈ ਉੱਚੀ ਜ਼ਾਤ ਵਾਲਾ ਵੀ ਭੈੜੇ ਕੰਮ ਕਰੇ, ਮਖਲੂਕੇ ਖੁਦਾ ਨੂੰ ਸਤਾਏ, ਉਹ ਨੀਚ ਵੀ ਹੁੰਦਾ ਹੈ ਅਤੇ ਕਮੀਨਾ ਵੀ। ਅਤੇ ਇਸ ਸ਼ੇਰ ਵਿੱਚ ਮੀਆਂ ਸਾਹਿਬ ਨੇ ਉਹਨਾਂ ਨੂੰ ਨੀਚ ਆਖਿਆ ਹੈ। ਫਿਰ ਤੁਸੀਂ ਸਾਨੂੰ ਨੀਚ ਕਿਵੇਂ ਆਖਦੀਆਂ ਹੋ? ਮੈਂ ਉਸ ਵੱਲ ਵੇਖ ਕੇ ਡਰ ਜਾਂਦੀ। ਉਹ ਇੱਕ ਭੁੱਖੀ ਸ਼ੇਰਨੀ ਵਾਂਗੂ ਗਰਜ ਰਹੀ ਹੁੰਦੀ
ਉਹ ਸਿਰਫ ਗੱਲ ਹੀ ਨਹੀਂ ਸੀ ਕਰਦੀ, ਬਲਕਿ ਆਪਣੀ ਗੱਲ ਨਾਲ ਦਲੀਲ ਵੀ ਜੋੜਦੀ ਸੀ। ਇਹ ਵੇਖ ਨਾ, ਸਾਡੀ ਮਸੀਤ ਦਾ ਮੁੱਲਾ ਆਪਣੀ ਘਰਵਾਲੀ ਨੂੰ ਕੁੱਟੇ ਬਗੈਰ ਨਮਾਜ਼ ਪੜ੍ਹਾਉਣ ਨਹੀਂ ਆਉਂਦਾ। ਇਸ ਤੋਂ ਕੋਈ ਪੁੱਛੇ 1,24,000 ਪੈਗੰਬਰਾਂ ਵਿੱਚੋਂ ਕਿਸੇ ਨੇ ਵੀ ਆਪਣੀ ਘਰਵਾਲੀ ਨੂੰ ਮਾਰਿਆ ਸੀ? ਤੇ ਫਿਰ ਉਹ ਆਖਦੀ, ਮੁੱਲਾ ਨਿਖੜਨ ਸਾਂਝ ਨਮਾਜ਼ਾਂ, ਯਾਰਾਂ ਦੀ ਮਸੀਤ ਵੱਖਰੀ। ਅਸੀਂ 9ਵੀਂ ਦਾ ਇਮਤਿਹਾਨ ਪਾਸ ਕਰਕੇ 10ਵੀਂ ਜਮਾਤ ਵਿੱਚ ਆ ਗਈਆਂ ਸਾਂ। ਸਕੂਲੋਂ ਛੁੱਟੀ ਕਰਨ ਤੋਂ ਬਾਅਦ ਜਦੋਂ ਅਸੀਂ ਦੋਵੇਂ ਘਰਾਂ ਨੂੰ ਆਉਂਦੀਆਂ ਤੇ ਰਾਹ ਵਿੱਚ ਛੀਮਾ ਮੈਨੂੰ ਆਖਦੀ, ਤੂੰ ਇੱਥੇ ਖਲੋ, ਮੈਂ ਆਉਂਦੀ ਹਾਂ। ਅਤੇ ਉਹ ਮੈਨੂੰ ਇਕੱਲੀ ਛੱਡ ਕੇ ਖੂਹ ਵੱਲ ਤੁਰ ਪੈਂਦੀ ਅਤੇ ਵਾਹਵਾ ਚਿਰ ਬਾਅਦ ਮੁੜਦੀ। ਮੈਂ ਉਹਦੀ ਇਸ ਹਰਕਤ ਤੋਂ ਬਹੁਤ ਖਿੱਝਦੀ ਸਾਂ। ਇੱਕ ਦਿਨ ਉਹ ਮੈਨੂੰ ਆਖਿਆ, ਮੈਨੂੰ ਪਤਾ ਹੈ ਤੈਨੂੰ ਇਕੱਲੀ ਰਾਹ ਵਿੱਚ ਖਲੇ ਖਲੋਤੇ ਰਹਿਣਾ ਚੰਗਾ ਨਹੀਂ ਲੱਗਦਾ, ਚੱਲ ਅੱਜ ਤੈਨੂੰ ਮੈਂ ਆਪਣੇ ਰਾਂਝਣ ਨਾਲ ਨਾ ਮਿਲਾਵਾਂ, ਕੀ ਤੂੰ ਮੇਰੇ ਰਾਂਝਣ ਨਾਲ ਮਿਲੇਂਗੀ? ਅਤੇ ਮੈਂ ਡਰਦੀ ਹਾਂ ਕਰਦੀ। ਫਿਰ ਅਸੀਂ ਦੋਵੇਂ ਖੂਹ ਵੱਲ ਤੁਰ ਪੈਂਦੀਆਂ। ਖੂਹ ਪਾਰ ਕਰਦਿਆਂ ਹੀ ਮੇਰੀਆਂ ਅੱਖਾਂ ਇਹ ਵੇਖ ਕੇ ਹੈਰਾਨ ਹੋ ਜਾਂਦੀਆਂ ਕਿ ਜਿਸ ਰਾਹ 'ਤੇ ਅਸੀਂ ਟੁਰਦੀਆਂ ਪਈਆਂ ਸਾਂ, ਇਹ ਉਹ ਰਾਹ ਹੀ ਨਹੀਂ। ਕਿਉਂ ਜੇ ਮੈਂ ਆਪਣੇ ਪਿੰਡ ਦੇ ਹਰ ਰਾਹ ਨੂੰ ਬੜੀ ਚੰਗੀ ਤਰ੍ਹਾਂ ਜਾਣਦੀ ਸਾਂ। ਨਹੀਂ ਛੀਮਾ, ਅਸੀਂ ਕਿੱਥੇ ਆ ਗਈਆਂ? ਇਹ ਕਿਹੜੀ ਜਗ੍ਹਾ ਏ? ਮੈਂ ਚਾਰ ਚੁਫੇਰੇ ਹੈਰਾਨੀ ਨਾਲ ਵੇਖਦੀ ਹੋਈ ਛੀਮਾ ਨੂੰ ਪੁੱਛਦੀ। ਲੱਗੀ ਆ, ਬਸ ਥੋੜ੍ਹਾ ਪੈਂਡਾ ਰਹਿ ਗਿਆ ਹੈ, ਉਹ ਮੇਰਾ ਹੱਥ ਫੜ ਕੇ ਆਖਦੀ। ਫਿਰ ਛੀਮਾ ਦੇ ਗਾਉਣ ਦੀ ਆਵਾਜ਼ ਮੇਰੇ ਕੰਨਾਂ ਵਿੱਚ ਆਉਂਦੀ ਅਤੇ ਉਹ ਪਹਿਲਾਂ ਪਾਉਂਦੀ ਗਾਉਂਦੀ ਜਾਂਦੀ, ਨਾ ਜੋੜ ਤਰਿੰਜਨ ਸਈਆਂ, ਨਾ ਕਿਕਲੀ ਪੀਂਘਾਂ ਪਈਆਂ। ਫਿਰ ਉਹ ਪਰੀਆਂ ਵਾਂਗੂ ਉਡਾਰੀ ਮਾਰਦੀ ਅਤੇ ਗਾਉਂਦੀ, ਵਾਹ ਵਰੋਲੇ ਉੱਡਣ ਕਟੋਲੇ, ਰਾਂਝਣ ਝੋਕ ਜੁਦਾਈ ਬੋਲੇ। ਫਿਰ ਅਸੀਂ ਉਸੇ ਖੂਹ ਦੇ ਰਸਤੇ ਘਰ ਮੁੜ ਆਉਂਦੀਆਂ। ਮੈਂ ਛੀਮਾ ਨੂੰ ਦੀ ਇਸ ਕੈਫੀਅਤ ਨੂੰ ਵੇਖਦੀ ਅਤੇ ਚਾਚਾ ਕਰਮੂ ਨਾਲ ਛੀਮਾ ਬਾਰੇ ਗੱਲਬਾਤ ਕਰਨ ਦੀ ਵਾਹ ਲਾਉਂਦੀ। ਚਾਚਾ ਕਰਮੂ ਮੇਰੇ ਅੱਬੇ ਹੋਰਾਂ ਦਾ ਮੁਨਸ਼ੀ ਸੀ ਅਤੇ ਉਸ ਨੂੰ ਮੈਂ ਕਈ ਵਾਰੀ ਹਵੇਲੀ ਵਿੱਚ ਅੱਬੇ ਹੋਰਾਂ ਦੇ ਕੋਲ ਬੈਠੇ ਵੇਖਦੀ, ਪਰ ਗੱਲ ਕਰਨ ਦਾ ਮੌਕਾ ਹੀ ਨਾ ਮਿਲਦਾ। ਮੈਂ ਛੀਮਾ ਨੂੰ ਕਈ ਵਾਰੀ ਪੁੱਛਦੀ, ਇਹ ਸਭ ਕੁਝ ਕਦੋਂ ਤੀਕਰ ਚੱਲੇਗਾ? ਉਹ ਮੈਨੂੰ ਅੰਦਰੋਂ ਕੁੱਟ ਕਟਾਪੇ ਰਹਿੰਦੇ, ਬਾਹਰੋਂ ਪਟ ਸਿਆਪੇ, ਝੋਕ ਰਜਨ ਜੰਦ ਮਨ ਵਿੱਚ ਵਸੇ, ਹੋਵਣ ਦੂਰ ਅਕਲਾਪੇ ਸੁਣਾ ਕੇ ਮੇਰੀ ਗੱਲ ਨੂੰ ਟਾਲ ਦਿੰਦੀ। ਤੁਸੀਂ ਦੱਸਿਆ ਨਹੀਂ ਛੀਮਾ ਕਿੱਥੇ? ਮਾਂ ਨੇ ਫਿਰ ਅੱਬੇ ਹਰਾਂ ਦੇ ਮੋਢੇ ਨੂੰ ਹਿਲਾ ਕੇ ਪੁੱਛਿਆ। ਮੈਨੂੰ ਕੀ ਪਤਾ, ਕਰਮੂ ਦੇ ਦੋਵੇਂ ਪੁੱਤਰ ਉਹਨੂੰ ਗੱਡੀ ਵਿੱਚ ਬਿਠਾ ਕੇ ਲੈ ਗਏ ਨੇ। ਅਤੇ ਕਰਮੂ ਆਪ ਕਿੱਥੇ ਸੀ? ਮਾਂ ਨੇ ਫਿਰ ਸਵਾਲ ਕੀਤਾ। ਕਰਮੂ ਅਤੇ ਉਹਦੀ ਘਰਵਾਲੀ ਉੱਥੇ ਵੈਣ ਪਾਉਂਦੇ ਰਹਿ ਗਏ ਸਨ। ਮੇਰੇ ਕੋਲ ਇਹ ਮੰਜ਼ਰ ਵੇਖਿਆ ਨਾ ਗਿਆ ਅਤੇ ਮੈਂ ਘਰ ਮੁੜ ਆਇਆ ਵਾਂ। ਅੱਜ ਪਹਿਲੀ ਵਾਰੀ ਅੱਬੇ ਹੋਰਾਂ ਦੀ ਆਵਾਜ਼ ਵਿੱਚ ਐਡੀ ਬੇਬਸੀ ਵੇਖੀ ਸੀ। ਉਹ ਇਹ ਸਾਰੀ ਗੱਲ ਬੜੇ ਟੁੱਟੇ ਦਿਲ ਨਾਲ ਮਾਂ ਨੂੰ ਦੱਸ ਰਹੇ ਸਨ। ਫਿਰ ਮੇਰੀਆਂ ਅੱਖਾਂ ਵਿੱਚ ਅੱਥਰੂ ਦੀ ਝੜੀ ਲੱਗ ਗਈ ਅਤੇ ਮੈਂ ਚੁੰਨੀ ਵਿੱਚ ਮੂੰਹ ਲੁਕੋ ਕੇ ਉੱਚੀ ਉੱਚੀ ਰੋਣ ਲੱਗ ਪਈ। ਅੱਬੇ ਹੋਰਾਂ ਨੇ ਕਈ ਵਾਰੀ ਛੀਮਾ ਦੀ ਮੌਤ ਦੀ ਜਾਣਕਾਰੀ ਪੁਲਿਸ ਰਾਹੀਂ ਕਰਾਉਣ ਦੀ ਕੋਸ਼ਿਸ਼ ਕੀਤੀ ਅਤੇ ਹਰ ਵਾਰੀ ਚਾਚਾ ਕਰਮਦੀਨ ਹੱਥ ਬੰਨ੍ਹ ਕੇ ਰਾਹ ਵਿੱਚ ਆ ਖਲੋਂਦਾ ਅਤੇ ਆਖਦਾ, ਚੌਧਰੀ ਸਾਹਿਬ, ਮੈਨੂੰ ਪਤਾ ਏ ਮੇਰੇ ਪੁੱਤਰਾਂ ਛੀਮਾ ਨੂੰ ਮੌਲਵੀ ਦੇ ਆਖਣ 'ਤੇ ਧੋਖੇ ਵਿੱਚ ਜਾਨੋਂ ਮਾਰ ਛੱਡਿਆ ਸੀ। ਸਾਰਾ ਪਿੰਡ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਮੇਰੀ ਧੀ ਛੀਮਾ ਬਦਕਿਰਦਾਰ ਨਹੀਂ ਸੀ। ਚੌਧਰੀ ਸਾਹਿਬ, ਪਹਿਲੇ ਧੀ ਗਵਾਈ ਏ, ਹੁਣ ਪੁੱਤਰ ਗਵਾਉਣਾ ਨਹੀਂ ਚਾਹੁੰਦਾ। ਮੈਂ ਉਹਨਾਂ ਨੂੰ ਮਾਫੀ ਦੇ ਛੱਡੀ, ਤੁਸੀਂ ਵੀ ਮਾਫ ਕਰ ਛੱਡੋ। ਅੱਜ 20 ਵਰ੍ਹੇ ਹੋ ਗਏ ਨੇ। ਮੈਂ ਹਰ ਵੇਲੇ ਆਪਣੀ ਸਹੇਲੀ ਛੀਮਾ ਨੂੰ ਆਪਣੇ ਕੋਲ ਬੈਠੀ ਉਸੇ ਤਰ੍ਹਾਂ ਰਾਂਝਣ ਦੀ ਗੱਲ ਕਰਦੇ ਵੇਖਦੀ ਹਾਂ ਅਤੇ ਉਸ ਨੂੰ ਕਦੇ ਇਹ ਸਵਾਲ ਨਹੀਂ ਪੁੱਛਿਆ, ਤੇਰੇ ਭਰਾਵਾਂ ਤੈਨੂੰ ਕਿਉਂ ਕਤਲ ਕੀਤਾ ਹੈ। ਮੁਹਤਰਮ ਨਾਜ਼ਰੀਨ, ਜੇ ਤੁਹਾਨੂੰ ਇਹ ਸਾਡੀ ਛੋਟੀ ਜਿਹੀ ਕਾਵਿਸ਼ ਪਸੰਦ ਆਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰ ਦੇਣਾ। ਰੱਬ ਰੱਖ।